ਉਹ ਭਾਜੀ ਆਰਾਮ ਨਾਲ ਵੇਖ ਕੇ ਦੇ ਇਧਰ ਮੈਨੂੰ ਹੱਥ ਪਾ ਚਲੋ ਆ ਜਾਓ ਆਏ ਬਸ ਯਾਰ ਮੈਨੂੰ ਬੜੀ ਦਰਦ ਹੋਣ ਡਈ ਉਹ ਭਾਜੀ ਹੌਸਲਾ ਕਰੋ ਘਰ ਆ ਬਸ ਆਰਾਮ ਨਾਲ ਪਾ ਇੱਧਰ ਭਾਜੀ ਹੌਸਲਾ ਰੱਖੋ ਕੋਈ ਗੱਲ ਨਹੀਂ ਅੱਲਾਹ ਪਾਕ ਦੀ ਮਰਜ਼ੀ ਹੀ ਕੀ ਕਰ ਸਕਨੇ ਆ ਸੱਟ ਲੱਗ ਗਈ ਹੈ ਨਸੀਬਾਂ ਦੇ ਅੱਛਾ ਤੇ ਘਰ ਕੋ ਬੰਦਾ ਕੋਈ ਨਹੀਂ ਨਜ਼ਰ ਕੋ ਨਹੀਂ ਪਿਆਉਂਦਾ ਹੈ ਮੇਰੀ ਬੇਟੀ ਮੈਂ ਹੁਣੇ ਆਵਾਜ਼ ਮਾਰਨਾ ਨੂੰ ਹਰਮ ਬੇਟੀ ਦਰਦ ਬਹੁਤ ਹੋ ਰਿਹਾ ਹੈ क्या हुआ बाबा? बेटी मैं गो तो डिगा मैनू सटां लग गई ने बाबा 1 मिनट में आपके लिए पानी लेकर आती हूँ। ले आओ बेटी ये ले बाबा। शुक्रिया बेटी ਭਾਜੀ ਹੌਸਲੇ ਨਾਲ ਕੋਈ ਗੱਲ ਨਹੀਂ ਹੌਸਲੇ ਨਾਲ बेटी अंदर ले जाए ਭਾਜੀ ਇਹ ਤਾਂ ਤੁਹਾਡੀ ਬੇਟੀ ਸੀ ਤੇ ਘਰ ਹੀ ਕੋਈ ਵੱਡਾ ਵਡੇਰਾ ਨਹੀਂ ਪਿਆ ਨਜ਼ਰ ਆਉਂਦਾ ਹੈ ਭਾਈ ਕੀ ਗੱਲ ਏ ਗੱਲ ਸੁਣ ਕੇ ਚੁੱਪ ਹੀ ਕਰ ਗਏ ਹੋ ਉਹ ਦਰਦ ਤੇ ਨਹੀਂ ਹੋ ਰਿਹਾ नहीं ਹੁਣ ਨਾ ਆਰਾਮ ਹੈ ਥੋੜਾ ਜਿਹਾ ਅੱਛਾ ਭਰਾਵਾ ਮੈਂ ਤੈਨੂੰ ਕੀ ਦੱਸਾਂ ਭਰਾਵਾ ਇਹ ਘਰ ਜਿਹੜਾ ਨਾ ਮੇਰਾ ਨਹੀਂ ਹੈ ਮੈਂ ਆਪਣਾ ਸਭ ਕੁਝ ਪਿੱਛੇ ਵੇਚ ਵਟ ਆਇਆ ਵਾਂ ਮੇਰੇ ਤੇ ਸੀ ਕਰਜ਼ਾ ਮੈਂ ਆਪਣਾ ਮਕਾਨ ਵੇਚ ਕੇ ਸਾਰਾ ਕਰਜ਼ਾ ਲਾਇਆ ਤੇ ਮੈਂ ਆਪਣੇ ਭਰਾ ਦੇ ਮਕਾਨ ਦੇ ਵਿੱਚ ਰਹਿਣਾ ਵਾਂ ਇੱਥੇ ਭਰਾਵਾ ਮੈਂ ਤੈਨੂੰ ਕੀ ਦੱਸਾਂ ਸਾਰਾ ਦਿਹਾੜੀ ਕੰਮ ਮੈਂ ਕਰਦਾ ਰਹਿਣਾ ਵਾਂ ਤੇ ਮੇਰਾ ਭਰਾ ਜਿਹੜਾ ਨਾ ਆਰਾਮ ਸਕੂਨ ਨਾਲ ਇੱਥੇ ਬਹਿ ਕੇ ਤੇ ਖਾਂਦਾ ਹੈ ਕੋਈ ਕੰਮ ਨਹੀਂ ਕਰਦਾ ਸਾਰੀ ਦਿਹਾੜੀ ਉਹ ਵਿਹਲਾ ਫਿਰਦਾ ਰਹਿੰਦਾ ਹੈ ਸਾਰੀ ਦਿਹਾੜੀ ਕਮਾਨਾ ਮੈਂ ਵਾਂ ਤੇ ਖਾ ਉਹ ਛੱਡਦਾ ਸਾਨੂੰ ਭਰਾਵਾ ਸਿਰਫ ਰੋਟੀ ਦੀ ਬਰਕੀ ਦਿੰਦੇ ਹੀ ਬਸ ਇਸ ਤੋਂ ਇਲਾਵਾ ਭਰਾਵਾ ਤੈਨੂੰ ਮੈਂ ਕੀ ਦੱਸਾਂ ਬਸ ਯਾਰ ਹੌਸਲਾ ਰੱਖ ਰੱਬ ਦੀ ਜ਼ਾਤ ਪਾਕ ਜੋ ਕਰਦੀ ਹੈ ਬਿਹਤਰ ਕਰਦੀ ਹੈ ਅੱਛਾ ਹੀ ਹੋਵੇਗਾ ਤੇ ਭਾਈ ਤੇਰਾ ਨਜ਼ਰ ਨਹੀਂ ਆ ਰਿਹਾ ਕਿੱਥੇ ਵੇ ਉਹਨਾਂ ਦਾ ਹੀ ਬਾਹਰ ਲੱਗਿਆ ਵਾ ਤਾਂ ਫਿਰਨ ਟੁਰਨ ਵਾਸਤੇ ਆ ਜਾਂਦਾ ਉਰਦੂ 2 ਮਿੰਟਾਂ ਨੂੰ बाबा आप दर्द तो नहीं हो रही? ਨਹੀਂ ਮੇਰਾ ਪੁੱਤਰ ਹੁਣ ਮੈਨੂੰ ਦਰਦ ਨਹੀਂ ਵੀ ਹੁੰਦੀ ਹੁਣ ਮੈਨੂੰ ਆਰਾਮ ਹੈ ਤੂੰ ਇੰਜ ਕਰ ਮੇਰਾ ਪੁੱਤਰ ਅੰਦਰ ਜਾਗ ਨਾ ਤੇ ਪੜ ਅਗਾਂ ਸ਼ਾਬਾਸ਼ ਹੈ ਇਹਨੂੰ ਕੀ ਹੋਇਆ ਪੱਟੀਆਂ ਵੀ ਬੰਨੀਆਂ ਸੋ ਤੇ ਨਾਲ ਬੰਦਾ ਵੀ ਭਾਇਆ ਸੋ ਮੈਨੂੰ ਲੱਗਦਾ ਜੇ ਇਹਨੇ ਕੋਈ ਡਰਾਮਾ ਕੀਤਾ ਫੇਰ ਕਰ ਲੈਣਾ ਪਤਾ ਉਫੋ ਯਾਰ ਗੱਲਾਂ ਤੇ ਤੇਰੀਆਂ ਸਾਰੀਆਂ ਠੀਕ ਨੇ ਪਰ ਤੇਰੇ ਭਰਾ 'ਚ ਜ਼ਰਾ ਵੀ ਹਮਦਰਦੀ ਨਹੀਂ ਹੈ ਭਰਾਵਾ ਮੇਰਾ ਭਰਾ ਬੜਾ ਹੀ ਜ਼ਾਲਮ ਜਿਹਾ ਬੰਦਾ ਹੈ ਇਹ ਭਰਾਵਾ ਸਾਰੀ ਗੱਲ ਬਾਤ ਹਾਂ ਭਾਈ ਖੈਰ ਇਹ ਬੜੀਆਂ ਪੱਟੀਆਂ ਛਟੀਆਂ ਅੱਜ ਬੰਨੀਆਂ ਨੇ ਦਿਲ ਨਹੀਂ ਕੀਤਾ ਛੱਡ ਦੇ ਹੱਡ ਹਰਾਮੀ ਦੀ ਜਾਨ ਕਿ ਕੰਮ ਕਰਨ ਤੇ ਦਿਲ ਨਹੀਂ ਕਰਦਾ ਤੈਨੂੰ ਵਾਵਾ ਘਰ ਲੱਭ ਗਏ ਐ ਪੱਕੀ ਪਕਾਈ ਲੱਭ ਜਾਂਦੀ ਆ ਕੀ ਹੋਇਆ ਹੈ ਉਹ ਹੋਇਆ ਕੀ ਆ ਹੋਇਆ ਕੀ ਇਹ ਗੋਤ ਦੀ ਗਾਵਾਂ ਹੋਰ ਕੀ ਹੋਇਆ ਤੂੰ ਆ ਕੇ ਮੇਰਾ ਹਾਲ ਨਹੀਂ ਪੁੱਛਿਆ ਤੂੰ ਉਲਟਾ ਮੈਨੂੰ ਤਰਾਨ ਲੱਗ ਪਿਆ ਗੋਦ ਤੂੰ ਤੂੰ ਡਿੱਗਿਆ ਮੇਰਾ ਭਰਾ ਹੈ ਤੇ ਤੈਨੂੰ ਦਿਖਦਾ ਨਹੀਂ ਗੋਦ ਤੂੰ ਡਿੱਗ ਪਿਆ ਹੁਣ ਇੱਥੇ 15 ਦਿਨ ਮੰਜੀ ਤੇ ਲੰਮਾ ਪਿਆ ਰਵੀਂ ਨਾ ਤੇ ਤੈਨੂੰ ਵਿਹਲੇ ਨੂੰ ਅਸੀਂ ਟੁੱਕਰ ਖਵਾ ਦੇ ਆਪ ਤੇ ਤੂੰ ਐਸਾ ਨਾਲ ਕੁੜੀ ਨੂੰ ਵੀ ਲੈਣ ਦਾ ਈ ਇਹ ਤੂੰ ਜਾਣ ਕੇ ਡਿੱਗਿਆ ਗੋਤ ਮੈਨੂੰ ਪਤਾ ਲੱਗ ਗਿਆ ਤੇਰਾ ਕਿ ਮੈਂ 15 ਦਿਨ ਮੰਜੀ ਤੇ ਲੰਮਾ ਪਿਆ ਰਵਾਂ ਹੱਡ ਹਰਾਮੀ ਤੇ ਤੇਰੇ ਵਿੱਚ ਰਚੀ ਹੈ ਨਾ ਤੇਰਾ ਘਰ-ਬਾਰ ਵੀ ਇਸ ਵਜ੍ਹਾ ਤੋਂ ਵਿਕਿਆ ਨਹੀਂ ਤੇ ਤੂੰ ਕਰਜ਼ਾ ਨਾ ਲਾ ਲੈਂਦਾ ਜੇ ਤੂੰ ਕੰਮ ਕਰਦਾ ਹੁੰਦਾ ਮੂੰਹ ਚੁੱਕਿਆ ਤਾਂ ਉੱਥੋਂ ਭੱਜ ਆਇਆ ਮੇਰੇ ਕੋਲ ਭਰਾ ਕੋ ਉਹ ਮੇਰੇ ਵੀ ਵਕਾਊ ਏ ਮੈਂ ਕਿੱਥੋਂ ਤੈਨੂੰ ਖਵਾਵਾਂ ਇੰਨਾ ਮੈਂ ਨਹੀਂ ਖਵਾ ਸਕਦਾ ਉਹ ਖਲੋਇਆ ਯਾਰ ਤੇਰਾ ਭਰਾ ਕੇ ਮੈਨੂੰ ਮੂੰਹ 'ਚ ਪਾਣ ਲੱਗਾ ਵੇ ਯਾਰ ਭਰਾਵਾ ਤੇਰੀ ਮਿਹਰਬਾਨੀ ਹੈ ਤੂੰ ਮੈਨੂੰ ਇੱਥੋਂ ਤੱਕ ਲਿਆਂਦਾ ਹੈ ਤੂੰ ਮੈਨੂੰ ਮਲਮ ਪੱਟੀ ਲਵਾਈ ਹੈ ਤੇਰੀ ਇਹੀ ਬੜੀ ਮਿਹਰਬਾਨੀ ਹੈ ਤੈਨੂੰ ਨਹੀਂ ਪਤਾ ਮੇਰੇ ਭਰਾ ਦਾ ਕਿੱਡਾ ਕੋਈ ਸਹਤ ਹੈ ਤੂੰ ਰਹਿਣ ਦੇ ਭਾਜੀ ਤੁਹਾਡੀ ਮਿਹਰਬਾਨੀ ਹੈ ਸਾਡੇ ਘਰ ਦਾ ਮਾਮਲਾ ਹੈ ਤੁਸੀਂ ਨਾ ਕਰੋ ਇਹ ਕੀ ਮੇਰੇ ਵਾਸਤੇ ਬਦਮਾਸ਼ ਲੈ ਕੇ ਆਇਆ ਘਰ
ਉਹ ਹੈਲੋ, ਮੈਂ ਬਦਮਾਸ਼ ਨਹੀਂ ਐ। ਮੈਂ ਤੇ ਇਨਸਾਨੀਅਤ ਦੇ ਨਾਤੇ ਕੋਲੋਂ ਲੰਘ ਰਿਹਾ ਸਾਂ। ਇਹਨੂੰ ਮੈਂ ਵੇਖਿਆ ਗੋ ਤੋਂ ਡਿੱਗਿਆ ਪਿਆ। ਇਹਨੂੰ ਚੁੱਕ ਕੇ ਡਾਕਟਰ ਕੋਲ ਖੜਿਆ, ਉਥੋਂ ਪੱਟੀ ਕਰਵਾਈ, ਪੱਟੀ ਕਰਵਾ ਕੇ ਲੈ ਕੇ ਘਰ ਆਇਆ। ਤੇ ਘਰ ਆ ਕੇ ਤੇਰੀਆਂ ਗੱਲਾਂ ਸੁਣਿਆ। ਤੇਰਾ ਤੇ ਇਹਦਾ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਕੰਮ ਤੇਰਾ ਸੀ ਜਿਹੜਾ ਮੈਂ ਕੀਤਾ ਹੈ। ਬਦਮਾਸ਼ ਕਹਿਣ ਤੋਂ ਪਹਿਲਾਂ ਜ਼ਰਾ ਸੋਚ ਲੈਣਾ ਸੀ। ਉਹ ਤੇਰੇ 'ਚ ਤਾਂ ਉੱਕਾ ਸ਼ਰਮ ਨਹੀਂ ਹੈ। ਆਪਣੇ ਵੱਡੇ ਭਰਾ ਤੇ ਜ਼ੁਲਮ ਕਰਨਾ ਹੈ। ਇੱਕ ਤੇ ਉਹ ਤੁਹਾਨੂੰ ਕਮਾ ਕੇ ਦਿੰਦਾ ਹੈ, ਦੂਸਰਾ ਤੁਸੀਂ ਉਹਦੇ ਤੇ ਜ਼ੁਲਮ ਕਰਦੇ ਹੋ। ਉਹ ਕੱਲ ਨੂੰ ਮਰਨਾ ਨਹੀਂ ਹੋ, ਉਹ ਰੱਬ ਦੀ ਜ਼ਾਤ ਪਾ ਕੇ ਵੀ ਜਵਾਬ ਦੇਣਾ ਹੈ। ਕੁਝ ਖੁਦਾ ਦਾ ਖੌਫ ਕਰੋ। बाबा को जाकर बोलती हूँ हमने यहाँ नहीं रहना, हम कहीं और चले जाते हैं। बाबा चले, हमने इधर नहीं रहना। ਹਾਂ ਪੁੱਤਰ, ਗੱਲ ਤੇ ਤੇਰੀ ਠੀਕ ਏ। ਸਾਡਾ ਹੁਣ ਬੰਦਾ ਵੀ ਨਹੀਂ ਹੈ ਕਿ ਅਸੀਂ ਇੱਥੇ ਰਵੀਏ। ਭਰਾਵਾ ਮੈਂ ਤੈਨੂੰ ਨਹੀਂ ਜਾਣ ਦੇਣਾ। ਐ ਵੇਖ ਮੇਰੇ ਹੱਥਾਂ ਲੋ, ਮੈਂ ਤੇਰੇ ਤੇ ਬੜੇ ਜ਼ੁਲਮ ਕੀਤੇ ਨੇ। ਮੈਂ ਤੈਨੂੰ ਨਹੀਂ ਜਾਣ ਦੇਣਾ। ਤੂੰ ਮੇਰਾ ਵੱਡਾ ਭਰਾ ਹੈ। ਤੂੰ ਘਰ ਬਹੁ, ਮੈਂ ਕਮਾ ਕੇ ਲਿਆਵਾਂਗਾ। ਤੂੰ ਜਿਸ ਤਰ੍ਹਾਂ ਆਖੇਂਗਾ ਮੈਂ ਉਸ ਤਰ੍ਹਾਂ ਕਰਾਂਗਾ। ਤੂੰ ਕੰਮ ਤੇ ਜਾਣ ਦੀ ਤੈਨੂੰ ਲੋੜ ਨਹੀਂ ਹੈ। ਮੈਨੂੰ ਮਾਫ ਕਰ ਦੇ। बाबा चाचू को माफ कर दो। ਠੀਕ ਹੈ ਭਰਾਵਾ, ਮੈਂ ਤੈਨੂੰ ਮਾਫ ਕੀਤਾ। ਭਰਾਵਾ ਇਹ ਜਿਹੜਾ ਬੰਦਾ ਤੇਰੇ ਨਾਲ ਆਇਆ ਨਾ, ਇਹਨੇ ਬੜੀ ਸੋਹਣੀ ਗੱਲ ਕੀਤੀ ਏ। ਕੱਲ ਨੂੰ ਮਰਨਾ ਹੈ ਤੇ ਅੱਲਾ ਨੂੰ ਕੀ ਮੂੰਹ ਵਹਾਵਾਂਗਾ। ਮੈਨੂੰ ਮਾਫ ਕਰ ਦੇ। ਠੀਕ ਹੈ ਯਾਰ, ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਹੁਣ ਆਪਣੇ ਘਰ। ਤੇ ਮੈਨੂੰ ਹੁਣ ਇਜਾਜ਼ਤ ਦਿਓ, ਮੈਂ ਹੁਣ ਚੱਲਣਾ ਵਾਂ। ਰੱਬ ਰਾਖਾ।